ਅੱਜ ਤਾਂ ਤੁਸੀਂ ਸਾਨੂੰ ਕੋਈ ਚਾਨਣ ਪਾਓ। ਜੀ ਜੀ। ਤੁਸੀਂ ਇੱਕ ਹਿਸਟਰੀ ਹੋ, ਤਾਰੀਖ ਹੋ ਇਸ ਪੰਜਾਬ ਦੀ। ਹੋ ਤੇ ਜਦੋਂ ਪਾਕਿਸਤਾਨ ਬਣਿਆ ਤੇ ਬਹੁਤ ਛੋਟੇ ਜਿਹੇ 7-8 ਸਾਲ ਦੇ ਹੋ, ਹਾਂਜੀ, ਲੇਕਿਨ ਮਾਸ਼ਾਅੱਲਾ ਤੁਹਾਡੀ ਮੈਨੂੰ ਸਮਝ ਆ ਗਈ ਹੈ ਯਾਦਦਾਸ਼ਤ ਅੱਛੀ ਹੈ। ਤੇ ਸਾਨੂੰ ਕੋਈ ਜਿਹੜੇ ਇੱਥੇ ਲੁੱਟਮਾਰ ਹੋਈ, ਜ਼ੁਲਮ ਹੋਏ, ਵੰਡ, ਲੁੱਟ ਤਕਸੀਰ ਉਹਦੇ ਦਰ ਤੁਸੀਂ ਕੀ ਉਹਨੂੰ ਮਹਿਸੂਸ ਕੀਤਾ ਉਸ ਉਹਦੇ ਦੌਰ ਵਿੱਚ 'ਚ? ਮੈਨੂੰ ਤੇ ਖੈਰ ਪਤਾ ਨਹੀਂ ਸੀ ਇੰਨਾ ਜੀ ਕਿ ਹਿੰਦੂ ਕੀ ਹੁੰਦਾ ਹੈ, ਸਿੱਖ ਕੀ ਹੁੰਦਾ ਹੈ, ਜਾਂ ਮੁਸਲਮਾਨ ਆਪਣਿਆਂ ਦਾ ਪਤਾ ਸੀ। ਉਹ ਨਿੱਕਾ ਜਿਹਾ ਟਕਵਾ ਹੁੰਦਾ ਸੀ ਮੇਰੇ ਕੋਲ, ਅੱਛਾ। ਤੇ ਉਹ ਮੈਂ ਮੋਢੇ 'ਤੇ ਰੱਖ ਲੈਣਾ। ਮਾਂ ਮੇਰੀ ਜ਼ੈਨਬ ਬੀਬੀ ਨੇ ਆਖਣਾ ਕਿ ਕਿੱਧਰ ਚੱਲਿਆ? ਮੈਂ ਕਿਹਾ ਜੀ ਇਹਨਾਂ ਨੇ ਐਲਾਨ ਕੀਤਾ ਹੈ ਕਿ ਸਿੱਖਾਂ ਨੇ ਹਮਲਾ ਕਰਨਾ ਹੈ, ਟਾਮਕਿਆਂ ਵਾਲਿਆਂ ਜਾਂ ਫਲਾਣੇ ਪਿੰਡ ਵਾਲਿਆਂ, ਤੇ ਉਹ ਮੈਂ ਵੀ ਮੁਕਾਬਲਾ ਕਰਾਂਗਾ। ਉਹ ਬਾਹਰ ਹੈਗਾ ਨਾ ਜੀ। ਜੀ ਜੀ, ਉਹ ਜਿਹੜੀ ਗੱਲ ਉਦੋਂ ਚੱਲਦੀ ਸੀ ਪਈ ਇੱਕ ਕਿ ਡਾਂਗ ਸੁੱਟ ਦੀ ਲੜਾਈਆਂ ਦੀ। ਹਾਂ, ਤੇ ਉਹ ਫਿਰ ਐਵੇਂ ਹੀ ਸੈਲਾਬ ਆ ਗਿਆ ਬੇਬਹਾ। ਅੱਛਾ। ਇੰਨੀਆਂ ਲਾਸ਼ਾਂ ਰੁੜ ਕੇ ਆਈਆਂ ਕਿ ਪਾਣੀ ਨਜ਼ਰ ਨਹੀਂ ਆਉਂਦਾ। ਅੱਲਾਹ। ਉਹ ਮੈਨੂੰ ਪਤਾ ਨਹੀਂ ਉਹ ਹਿੰਦੂਆਂ ਦੀਆਂ ਹਨ, ਸਿੱਖਾਂ ਦੀਆਂ ਹਨ, ਮੁਸਲਮਾਨਾਂ ਦੀਆਂ ਹਨ। ਮੁਸਲਮਾਨ ਸਨ ਜ਼ਿਆਦਾ ਉਹ। ਹਾਂ, ਤੇ ਇਹ ਹਿੰਦੁਸਤਾਨ 'ਚ ਆਈਆਂ ਹਨ ਲਾਸ਼ਾਂ। ਹਾਂ, ਨਿੱਕੇ ਨਿੱਕੇ ਗਲੀਆਂ ਹਨ ਤੇ ਬੰਨ ਮਾਰੇ ਹਨ। ਇੱਥੇ ਨਿੱਕੀਆਂ ਗਲੀਆਂ ਰੱਖਦੇ ਨੇ ਕਿਉਂਕਿ ਦਰਿਆ ਰਾਵੀ ਇੱਥੇ ਕਰੀਬ ਹੈ, ਉਹਦੀਆਂ ਛੱਲਾਂ ਆਉਂਦੀਆਂ ਹਨ ਤੇ ਉਹ ਨਿੱਕੀਆਂ ਗਲੀਆਂ ਅੱਗੇ ਬੰਨ ਵੱਜ ਜਾਂਦਾ ਹੈ। ਜੀ ਜੀ। ਉਹ ਫਿਰ ਮੇਰਾ ਪਿਓ ਜਿਹੜਾ ਹੈ ਉਹਦੀ ਡਿਊਟੀ ਜਿਹੇ ਹਲੇ ਹੁੰਦੇ ਸੀ ਨਾ 8 ਦਿਨਾਂ ਵਿੱਚ ਰਖਵਾਲੀ ਦੀ, ਬੰਨ ਦੀ। ਅੱਛਾ ਉਹ ਫਿਰ ਮੇਰੇ ਹੱਥ ਵਿੱਚ ਲਾਲਟੈਨ ਫੜਾ ਦਿੰਦਾ ਸੀ, ਅੱਛਾ। ਤੇ ਨਾਲੇ ਇੱਕ ਸੋਟੀ ਫੜਾ ਦਿੰਦਾ ਸੀ ਕਿ ਬੰਨ ਦੇ ਉੱਤੇ ਜਦੀ ਕੋਈ ਮੋਰਾ ਹੋਵੇ ਨਾ, ਮੋਰਾ ਜੀ ਜੀ। ਗਲੀ ਵਾਲੇ ਪਾਣੀ ਰਿਸਕੇ ਤੇ ਉਹ ਹਲੇ ਹਾਲ ਹਾਲ ਕਰਦੇ, ਭੱਜੋ ਭੱਜੋ ਪਾਣੀ ਜਿਹੜਾ ਹੈ ਬੰਦ ਕਰੋ। ਉਹ ਫਿਰ ਮੇਰੀ ਡਿਊਟੀ ਸੀ ਲਾਲਟੈਨ ਲੈ ਕੇ ਮੈਂ ਬੰਨ 'ਤੇ ਟੁਰਦਾ ਹੁੰਦਾ ਹਾਂ। ਮੈਨੂੰ ਆਉਂਦੇ ਹਨ ਕਿ ਲਾਸ਼ ਜਿਹੜੀ ਬੰਨ ਦੇ ਨੇੜੇ ਆਵੇ ਆ ਸੋਟੀ ਦੇ ਨਾਲ ਆਗਾ ਕਰ ਦਿਆ ਕਰ, ਅੱਛਾ। ਰੁੜ ਜਾਣ। ਇੰਨੀਆਂ ਲਾਸ਼ਾਂ ਸਨ। ਓਹ ਹੋ। ਪਾਣੀ ਲੱਠਾ ਜੇ ਹਲੇ ਤੇ ਇੱਥੇ ਯਾਰ ਜੀ, ਇਹਨਾਂ ਜ਼ੁਲਮ ਆਇਆ ਅੱਜ ਗੱਲਾਂ ਤਾਂ ਕਰਦੇ ਨੇ ਨਾ। ਨਹੀਂ ਜੀ, ਉਹਨਾਂ ਨੇ ਜਿਨ੍ਹਾਂ ਨੂੰ ਮੌਜਾਂ ਬਣੀਆਂ ਨੇ, ਹਾਂ, ਭਾਵੇਂ ਨਵਾਜ਼ ਸ਼ਰੀਫ ਹੋਵੇ ਤੇ ਭਾਵੇਂ ਇਮਰਾਨ ਖਾਨ ਹੋਵੇ, ਕੋਈ ਵੀ ਹੋਏ ਜੀ, ਕੋਈ ਵੀ ਅਮੀਰ ਤਰੀਨ ਬੰਦਾ ਜਿਹੜਾ ਹੈ ਉਹ ਐਸਾ ਕਰ ਰਿਹਾ ਹੈ ਤੇ ਉਹ ਸਾਡੇ ਮੁਸਲਮਾਨਾਂ ਦਾ ਲਹੂ ਹੈ ਪਾਕਿਸਤਾਨ ਦੀਆਂ ਨੀਹਾਂ ਵਿੱਚ। ਵੇਖੋ ਜੀ, ਨੀਹਾਂ ਦੇ ਵਿੱਚ ਤੇਰੀ ਬੁਨਿਆਦ ਮੈਂ ਲੱਖ ਚਾਹੀਦਾ 10 ਲੱਖ ਬੰਦਾ ਸ਼ਹੀਦ ਬੰਦਾ ਸ਼ਹੀਦ, ਉਹਦੇ 8 ਲੱਖ ਮੁਸਲਮਾਨ ਸਨ। ਜੀ ਜੀ। ਕਿਉਂਕਿ ਬੜਾ ਹੀ ਉੱਧਰ ਜ਼ੁਲਮ ਹੋਇਆ। ਇਹਨਾਂ ਜਿਹੜੇ ਹਜ਼ਰਤ ਸਾਹਿਬ ਸੁਣਿਆ ਨਾ ਮੁਸਲਮਾਨਾਂ ਨੇ ਕਿ ਸਾਡੀਆਂ 70,000 ਕੁੜੀਆਂ ਕੁਆਰੀਆਂ ਖੋਹ ਕੇ ਲੈ ਗਏ ਨੇ। ਜੀ ਜੀ। ਇਹਨਾਂ ਨੇ ਵੀ ਫਿਰ ਇੱਕ ਟਰੱਕ ਇੱਥੇ ਡੱਕਿਆ ਅੱਡੇ ਦੇ ਉੱਤੇ। ਉਹ ਖਤਰਾਣੀਆਂ ਤਿਆਰੀਆਂ ਹਨ, ਉਹ ਹੱਥ 'ਚ ਜੋਟੀਆਂ ਹਨ, ਮਗਰ ਇਹਨਾਂ ਨੇ ਉਹਨਾਂ ਦੇ ਸਿਰ ਕੋਲ ਲਾ ਕੇ ਪਾਣੀ ਵਿੱਚ ਰੋੜ ਦਿੱਤੇ। ਟੂੰਬਾ ਟਾਮਾ ਜਿਹੜੀਆਂ ਹਨ ਉਹ ਲਾ ਲਈਆਂ। ਇੱਕ ਤਾਜ ਗਗੜਾ ਹੁੰਦਾ ਹੈ। ਅੱਛਾ। ਬਿੱਲੇ ਖਾਂਦੇ ਨੇ ਗਗੜੇ। ਹਾਂ ਜੀ, ਬਿੱਲੇ ਖਾਂਦੇ ਨੇ। ਹਾਂ, ਤੇ ਉਹ ਬਿੱਲੇ ਦੇ ਗਿੱਦੜ। ਆਹੋ ਜੀ, ਟਾਹਲੀ ਦੇ ਉੱਤੇ ਟਾਹਣ ਆਉਂਦਾ ਸੀ ਰਕਲੇ, ਉਹਦੇ ਉੱਤੇ ਚੜ੍ਹ ਕੇ ਬੈਠਾ ਸੀ ਤੇ ਉਹ ਇੱਕ ਬੀਬੀਆਂ ਦਾ ਟਰੱਕ ਆਇਆ ਭਰਿਆ, ਉਹਨੇ ਉੱਤੋਂ ਛਾਲ ਮਾਰੀ ਟਰੱਕ ਦੇ ਉੱਤੇ। ਅੱਛਾ। ਟਾਹਣ ਤੇ ਸੀ ਨਾ, ਤੇ ਆਖਣ ਲੱਗਾ ਜਿਹੜੀ ਰੌਲਾ ਪਾ ਦੇਗੀ ਮੈਂ ਉਹਦੀ ਸਿਰੀ ਲਾ ਦਿਆਂਗਾ, ਤੁਸੀਂ ਆਪੇ ਹੀ ਲਾ ਕੇ ਦੇ ਦਿਓ ਮੈਨੂੰ ਜਿਹੜਾ ਕੋਈ ਮਾਲ ਮੂਲ ਲਾਏਗਾ। ਇਹੋ ਜਿਹਾ ਵਾਕਿਆਤ ਇੱਥੇ ਵੀ ਹੋਏ ਨੇ। ਇੱਥੇ ਲੁੱਟਮਾਰ ਜਿਹੜਾ ਸਟੱਡੀ ਕੀਤੀ ਹੈ, ਜੀ। ਜ਼ੁਲਮ ਇੱਧਰ ਵੀ ਆਇਆ, ਬੰਦਾ ਇੱਕ ਮਰੇ ਜਾਂ ਜ਼ਿਆਦਾ ਮਰਨ, ਇਨਸਾਨ ਹੀ ਹੈ ਨਾ, ਖੂਨ ਸਾਰਿਆਂ ਦਾ ਬਰਾਬਰ, ਮੁਸਲਮਾਨ ਹੋਵੇ। ਉਹਨਾਂ ਨੂੰ ਜ਼ਿਆਦਾ ਹੋਇਆ ਹੈ। ਇੱਧਰ ਲੁੱਟਮਾਰ ਕੀਤੀ ਹੈ ਜ਼ਿਆਦਾ, ਨਾ ਤੇ ਲੁੱਟਮਾਰ ਦੌਰਾਨ ਜਿਹੜਾ ਕੋਈ ਮਜ਼ਾਮਤ ਹੋਈ ਹੈ ਜਾਂ ਕਿਧਰੇ ਨਾ ਬੰਦੇ ਮਾਰੇ ਨੇ। ਉੱਧਰ ਤੇ ਬਕਾਇਦਾ ਜਿੱਥੇ ਪ੍ਰੋਗਰਾਮ ਬਣਾ ਕੇ ਕੀਤਾ ਗਿਆ ਔਰ 4 ਮਹੀਨੇ ਪਹਿਲਾਂ ਹੀ ਬਣਾ ਲਿਆ ਗਿਆ ਸੀ ਪ੍ਰੋਗਰਾਮ। ਆ ਕੇ ਇੰਝ ਕਰਾਂਗੇ। ਹਾਲਾਂਕਿ ਸਿੱਖ ਆਮ ਤੌਰ 'ਤੇ ਬੜੇ ਅੱਛੇ ਲੋਕ ਵੀ ਸਨ, ਲੇਕਿਨ ਉਹਨਾਂ ਦੇ ਚੋਂ ਉਹਨਾਂ ਦੇ ਬਕਾਇਦਾ ਇੱਕ ਆਰਮੀ ਤਿਆਰ ਕੀਤੀ ਸੀ ਜਿਹੜੀ ਜਿਨ੍ਹਾਂ ਜ਼ੁਲਮ ਕਰਨਾ ਸੀ। ਇਸ ਜ਼ੁਲਮ ਵਾਸਤੇ, ਮੁਸਲਮਾਨਾਂ ਨੂੰ ਮਾਰਨ ਵਾਸਤੇ ਬਕਾਇਦਾ ਉਹਨਾਂ ਕਿਹਾ ਸੀ ਅਸੀਂ ਬਦਲਾ ਲੈਣਾ ਹੈ ਆਪਣੇ ਗੁਰੂਆਂ ਦਾ, 2 ਸ਼ਹੀਦ ਕੀਤੇ, ਫਿਰ ਬਦਲਾ ਲੈਣਾ ਪਿੰਡੀ ਜਿਹੜਾ ਇੱਥੇ ਸਿੱਖਾਂ ਨੂੰ ਮਾਰਿਆ ਗਿਆ ਸੀ, ਥੂਆ ਖਾਲਸਾ। ਮੈਂ ਇੱਕ ਅਕਸਰ ਆਨਾ ਇੱਥੇ ਦੇਖ ਥੂਆ ਖਾਲਸਾ ਆਇਆ, ਉਹ ਗਲਤ ਹੋਇਆ।
ਲੇਕਿਨ ਉੱਥੇ ਪੂਰਾ ਮਸ਼ਰਕੀ ਪੰਜਾਬ ਵਿੱਚ ਹੋਆ ਖਾਲਸਾ ਬਣਾਤਾ ਇੱਥੇ ਤੁਹਾਨੂੰ ਫਿਰ ਕੋਈ ਅੱਜ ਅੱਖਾਂ ਵਾਰਿਸ ਸ਼ਾਹ ਨੂੰ ਕਿੱਥੋਂ ਕਬਰਾਂ ਵਿੱਚੋਂ ਬੋਲ ਅੱਜ ਬੇਲੇ ਲਾਸ਼ਾਂ ਵਿਛੀਆਂ ਹੈ ਜੀ ਉੱਠ ਦਰਦਮੰਦਾਂ ਦੇ ਦਰਦੀਆ ਆਹ ਅੱਜ ਤੱਕ ਆਪਣਾ ਪੰਜਾਬ ਅੱਜ ਬੇਲੇ ਵਿਛੀਆਂ ਲਾਸ਼ਾਂ ਲਹੂ ਦੀ ਭਰੀ ਜਨਾਬ। ਔਰ ਸਰਕਾਰ ਤੁਹਾਨੂੰ ਉਹ ਮਾਈਆਂ ਕੋਈ ਮਿਲਾਵਾਂਗਾ ਜਦੋਂ ਪ੍ਰੋਗਰਾਮ ਬਣਾਓਗੇ। ਜੀ ਜੀ ਇਹ ਅਧੂਰੀ ਗੁਫ਼ਤਗੂ ਹੈ, ਇਹ ਤਾਂ ਹਾਂ ਸੁਣ ਲਈ ਹੈ। ਮੈਂ ਨਾ ਜੀ ਉਹ ਫਿਰ ਤਾਰੀਖ ਨੂੰ ਦਰੁਸਤ ਰੱਖਣਾ ਚਾਹੀਦਾ ਹੈ ਹਾਂ ਕਿ ਜੋ ਕੱਲ੍ਹ ਹੋ ਗਿਆ ਸਾਨੂੰ ਉਹਨੂੰ ਯਾਦ ਰੱਖਣਾ ਚਾਹੀਦਾ, ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇੰਤਕਾਮ ਵੱਲ ਕੋਈ ਨਹੀਂ ਹੋਣਾ ਚਾਹੀਦਾ। ਜਿਵੇਂ ਉਹਨਾਂ ਕੀਤਾ ਇੰਤਕਾਮ ਨਹੀਂ ਲੈਣਾ ਚਾਹੀਦਾ, ਇਨਸਾਨ ਨੂੰ ਮਾफ़ ਕਰ ਦੇਣਾ। ਆਹੋ ਜੀ ਉਹ ਮਾਂ ਬੜਾ ਜ਼ੁਲਮ ਹੋਇਆ, ਤਾਰੀਖ ਨੂੰ ਦਰੁਸਤ ਕੀਤੀ ਜ਼ਰੂਰੀ ਹੈ ਕਿ ਦੱਸਿਆ ਜਾਏ ਦੋਵਾਂ ਪਾਸੇ ਹੋਇਆ ਜ਼ੁਲਮ, ਲੇਕਿਨ ਇੱਕ ਪੰਜ ਦਾ ਫਰਕ ਸੀ। ਆਹੋ ਜੀ ਇੱਥੇ ਇੱਕ ਬੰਦਾ ਸ਼ਹੀਦ ਹੋਏ ਨੇ, ਇੱਧਰ ਇੱਕ ਇੱਧਰ ਇੱਕ ਹੋਇਆ। ਆਹੋ। ਅੱਛਾ ਇੱਕ ਮੁੰਡਾ ਮੈਂ ਖੱਤਰੀ ਦੇਖਿਆ ਸੀ, ਮੈਂ ਉੱਥੇ ਟਰੱਕ ਤੇ ਵੀ ਚਲਾ ਗਿਆ, ਬੜਾ ਸ਼ਰਾਰਤੀ ਹੁੰਦਾ ਹਾਂ, ਤੇ ਨੱਸ ਕੇ ਚਲਾ ਗਿਆ ਕਿ ਟਰੱਕ ਵਾਲਿਆਂ ਨਾਲ ਇਹ ਕਰਦੇ ਕੀ। ਸਕੂਲ ਹੈਗਾ ਜੀ, ਉਹਦਾ ਇਫਤਤਾਹ ਮੇਥੋਂ ਕਰਾਇਆ ਹੈ ਪਿਛਲੇ ਹਫ਼ਤੇ, 8ਵੀਂ ਦਾ ਹੋ ਗਿਆ ਨਾ ਪ੍ਰਾਇਮਰੀ ਤੋਂ। ਤੇ ਉਹ ਫਿਰ ਹਾਜੀ ਕਰਾਮਤੁੱਲਾ ਜੱਟ ਵੀ ਗਿਆ, ਮੈਨੂੰ ਵੀ ਬੁਲਾਇਆ, ਆਹ ਦੋਵਾਂ ਰਲ ਕੇ ਤੇ ਉਹ 8ਵੀਂ ਦਾ ਇਫਤਤਾਹ ਕੀਤਾ। ਅੱਛਾ ਜੀ। ਆਖਣ ਲੱਗੇ ਬਾਬਾ ਵੀ ਇੱਥੇ ਹੀ ਪੜ੍ਹਿਆ ਹੈ। ਉਹ ਫਿਰ ਆਖਣ ਲੱਗੇ ਜੀ ਕੋਈ ਸਿੱਖ ਉਸਤਾਦ ਦਾ ਨਾਮ ਦੱਸੋ। ਮੈਂ ਕਿਹਾ ਜੀ ਬੇਦੀ ਸਿੰਘ ਇੱਕ ਆਉਂਦਾ ਹੁੰਦਾ ਸੀ, ਉਹ ਇੱਥੇ ਪੜ੍ਹਾਉਂਦਾ ਹੁੰਦਾ ਸੀ ਗੁਰਮੁਖੀ। ਉਦੋਂ ਗੁਰਮੁਖੀ ਦੀਆਂ ਕਿਤਾਬਾਂ ਰਾਜਤੀਆਂ ਹੋਣਗੀਆਂ, ਕੋਈ ਉਹਨਾਂ ਨੇ ਇਕੱਠਾ ਜੋ ਹੀ ਕੰਮ। ਆਹ ਗੁਰਮੁਖੀ ਸਿੱਖ ਤੇ ਪੜ੍ਹਦੇ ਸਨ। ਤੇ ਇੱਕ ਹਿੰਦੂ ਆਉਂਦਾ ਹੁੰਦਾ ਸੀ, ਉਹਦਾ ਨਾਮ ਮੈਂ ਲਿਖਿਆ ਹੈ ਉੱਥੇ, ਤੇ ਉਹ ਆਣ ਕੇ ਤੇ ਪੜ੍ਹਾਉਂਦੇ ਹੁੰਦੇ ਹਨ। ਉਹ ਮੇਰੇ ਪਿਓ ਦੇ ਉਸਤਾਦ ਹਨ। ਤੇ ਸ਼ਫੀ ਨੈਣ ਸੁਖੀਆ ਜਿਹੜਾ ਹੈ ਉਹ ਆਉਂਦਾ ਹੁੰਦਾ ਸੀ ਪੈਦਲ। 22 ਪਿੰਡਾਂ ਦੇ ਬੱਚੇ ਜਿਹੜੇ ਨੇ ਪੈਦਲ ਆਉਂਦੇ ਹਨ ਜਾਂ ਘੋੜੀਆਂ 'ਤੇ। ਤੇ ਹੁਣ ਹਰਮਨ ਸਾਹਿਬ ਵਕਤ ਇਹੋ ਜਿਹਾ ਆ ਗਿਆ ਹੈ, ਹੁਣ ਤੇ ਬੱਚਿਆਂ ਨੂੰ ਛੱਡਣ ਲਈ ਰਕਸ਼ੇ ਲੱਗੇ ਨੇ, ਵੈਗਨਾਂ ਲੱਗੀਆਂ ਨੇ, ਤੁਰਨਾ ਹੀ ਨਹੀਂ ਪੈਂਦਾ, ਮਗਰ ਪੜ੍ਹਾਈ ਕੋਈ ਨਹੀਂ ਹੈ ਜੀ। ਮੈਂ ਹੁਣ 5 ਪੜ੍ਹ ਕੇ ਤੇ 309 ਕਿਤਾਬਾਂ ਲਿਖੀਆਂ ਨੇ। ਅੱਲਾਹ ਪਾਕ ਨੇ ਮੇਰੇ ਕੋਲੋਂ ਸੁਭਾਨ ਅੱਲਾਹ ਮਾਸ਼ਾਅੱਲਾ। ਫਿਰ ਅੱਗੇ 1200 ਹਦੀਸ ਪਾਕ ਲਿਖ ਲਈ। ਇਹ ਮੇਰੀ ਪੁੱਤਰੀ ਕਹੀ ਹੈ ਨਾ, ਮੈਂ ਇਹਨੂੰ ਆਣਾ ਹੁੰਦਾ ਜਰਾ ਦੱਸ ਨਹੀਂ ਨਜਮ ਦਾ ਮੈਂ ਨਾ ਕੀ ਹੈ, ਇਹ ਗੱਲ ਮੈਨੂੰ ਨਹੀਂ ਪਤਾ ਹੈਗਾ। ਉਹ ਫਿਰ ਮੈਂ ਦੱਸਣਾ ਸਿਤਾਰੇ ਨੂੰ ਆਖੀਦਾ, ਕਮਰ ਕਿਹਨੂੰ ਆਖੀਦਾ, ਚੰਨ ਨੂੰ, ਸ਼ਮਸ਼ ਕਿਹਨੂੰ। ਉਹ ਪੜ੍ਹਾਉਂਦੀਆਂ ਹੀ ਨਹੀਂ। ਇਹ ਰੱਬ ਦਾ ਖਾਸ ਕਰਮ ਸੀ ਤੁਹਾਡਾ, ਕਰਮ ਹੋ ਗਿਆ ਜੀ। ਇਹ ਕਿਸੇ ਕਿਸੇ ਨੂੰ ਮਿਲਦੀ ਹੈ। ਤੁਸੀਂ ਕਿ ਇਹ ਪੂਰਾ ਪਿੰਡ ਹੈ, ਇਹ ਕਈ ਪਿੰਡਾਂ 'ਚੋਂ ਜਿੰਨਾ ਵੱਡਾ ਮੁਹੰਮਦ ਬੂਟਾ ਹਾਜੀ ਅਸਰ ਅਨਸਾਰੀ ਦਾ, ਅਸੀਂ ਇਹਨਾਂ ਨੂੰ ਸਲਾਮ ਪੇਸ਼ ਕਰਨ ਤੁਹਾਡੇ ਪੈਰਾਂ ਦੀ ਮਿੱਟੀ। ਨਹੀਂ ਨਹੀਂ, ਇਹ ਤੁਹਾਡੇ ਇਸ ਬੰਦੇ ਨੇ ਮੈਨੂੰ ਮਸ਼ਹੂਰ ਕੀਤਾ ਹੈ। ਮੈਨੂੰ ਨਹੀਂ 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 ਨਹੀਂ, ਰੱਬ ਨੇ ਤੁਹਾਡੇ ਤੇ ਬੜਾ ਕਰਮ ਕੀਤਾ ਹੈ। ਤਸ਼ਰੀਫ ਲਾਇਆ ਉਦੋਂ। ਤੇ ਇਹ ਤੁਹਾਡਾ ਜਿਹੜਾ ਨਾ ਇੱਕ ਮਤਲਬ ਕਿਹਨੂੰ ਕਹਿਣਾ ਚਾਹੀਦਾ ਆਜੀ ਹੈ। ਸਾਡੇ ਭਰਾ ਨੇ ਪੈਰ ਧੋਂਦਾ ਨਾ ਉਹਨੂੰ ਇਨਸਾਨ ਨਹੀਂ ਲਾ ਸਕਦਾ ਸਾਰੀ ਉਮਰ। ਨਹੀਂ ਇਹ ਤੁਹਾਡੀ ਆਜੀ ਹੈ ਤੇ ਇਹ ਤੁਹਾਡੇ ਬੜੇ ਕਦਰਦਾਨ ਅਨਮੋਲ ਹੀਰਾ। ਹਾਂ ਇਹਨਾਂ ਦੀ ਕੂਕ ਪਾਕਿਸਤਾਨ ਕੂਕ, ਉਹ ਜਿਹੜੀ ਨਿਸ਼ਾਈ ਸਾਹਿਬ ਨੇ ਬਣਾਈ ਸੀ। ਹਾਂਜੀ ਹਾਂਜੀ ਨਿਸ਼ਾਈ ਉਹ ਵੇਖ ਫੋਟੋ ਛੱਡ ਗਿਆ ਹਿਰਾਨੀਆਂ। ਸ਼ੇਖ ਇਜਾਜ਼ ਸਾਹਿਬ। ਹਾਂ ਉੱਥੇ ਦੀ ਕਿਤਾਬਾਂ ਜੁੜੀਆਂ ਮੈਂ ਵੇਖੀਆਂ, ਤੇ ਮੈਂ ਕਿਹਾ ਇਹ ਤੇ ਹਜ਼ਰਤ ਸਾਹਿਬ ਦੀਆਂ ਕਿਤਾਬਾਂ ਨੇ, ਇੱਥੇ ਰੱਖ ਲਈਆਂ ਨੇ ਤਾਂ ਮੁੱਲ ਲੈ ਲਈਆਂ ਜੇ। ਨਹੀਂ ਯਾਰ 6 ਫੋਟੋਆਂ ਦਾ ਰੌਲਾ ਪੈ ਗਿਆ ਹੈ। ਤੇ ਮੈਂ ਕਿਹਾ ਕਿਉਂ ਨਹੀਂ ਲਵਾਈਆਂ, ਜਿੱਥੇ ਜਿੱਥੇ ਸਰਕਾਰਾਂ ਨੇ ਫਰਮਾਇਆ ਸੀ ਉਹ ਸਫੇ ਲਿਖ ਲੈਣੇ। ਉਹ ਫਿਰ ਉਹ ਤੁਹਾਡੀ ਰੂਹਨੁਮਾਈ ਤੋਂ ਹੀ ਮੇਰਾ ਵਾਕਫ ਹੋਇਆ ਸੀ। ਬਿਲਕੁਲ ਜੀ, ਉਹ ਤਾਂ ਅੱਛਾ ਉਦੋਂ ਦਾ ਵਾਕਫ ਹੋਇਆ ਨੇ। ਚਾਹੇ ਦੱਸੋ ਕਿ ਜਿਹੜਾ ਤੁਸੀਂ ਤਰੀਕੇ ਪਾਕਿਸਤਾਨ ਦਾ ਹਵਾਲਾ ਦਿੱਤਾ ਟਰੱਕ ਦਾ, ਆਹੋ ਜੀ, ਜਿਹੜਾ ਇਧਰੋਂ ਫਿਰ ਉਧਰ ਜਾ ਰਿਹਾ ਸੀ, ਆਹੋ ਜੀ, ਤੇ ਨਾਲ ਫਿਰ ਕੋਈ ਇੰਤਜ਼ਾਮੀਆ ਦੇ ਬੰਦੇ ਵੀ ਸਨ। ਡੋਗਰਾ ਪੁਲਿਸ ਜਿਹੜੀ ਸੀ ਉਹ ਥੋੜੀ ਹੋ ਗਈ ਸੀ, ਕਿੱਥੇ ਕਿੱਥੇ ਜਾਂਦੀ ਸੀ। ਅੱਛਾ। ਕਸ਼ਮੀਰ ਵਾਲੇ ਡੋਗਰੇ ਜਿਹੜੇ ਹਨ ਉਹਨਾਂ ਨੇ ਘੱਲੇ ਸੀ ਕੋਈ ਤਹਫੁਜ਼ ਨਹੀਂ, ਤੇ ਉਹ ਕਿਹੜੇ ਕਿਹੜੇ ਪਿੰਡ ਵਿੱਚ ਜਾਂਦੀ। ਨਾਲੇ ਜਿਹੜੇ ਨੇ ਹਰ ਵੇਲੇ 'ਤੇ ਨਹੀਂ ਰਾਖੀ ਕੀਤੀ ਜਾ ਸਕਦੀ। ਟਰੱਕ ਜਿਹੜਾ ਹੈ ਉਹ ਡੋਗਰਾ ਜ਼ੁਲਮ ਹੋਇਆ ਜੀ ਜਿੱਧਰ ਵੀ ਹੋਇਆ, ਬੜਾ ਜ਼ੁਲਮ ਹੋਇਆ। ਲੇਕਿਨ ਇਨਸਾਨ ਮਾਰੇ ਤੇ ਮੇਰਾ ਖਿਆਲ ਜੀ 3.5 ਹੋ ਗਏ ਨੇ। ਹਾਂਜੀ। ਤੇ ਹਾਜੀ ਸਾਹਿਬ ਨੇ ਮਸਰੂਫ ਬੰਦੇ ਨੇ
ਤੇ ਇਹਨਾਂ ਦੀ ਮਿਹਰਬਾਨੀ, ਇਹਨਾਂ ਸਾਨੂੰ ਟਾਈਮ ਨਹੀਂ ਦਿੱਤਾ। ਨਹੀਂ ਜੀ, ਇਹ ਤੁਸੀਂ ਜਿਹੜੀ ਖੇਚਲ ਕਰਕੇ ਆਏ, ਇਹ ਸ਼ਫਕਤ ਅੱਛਾ, ਹੁਣ ਨਾਲ ਮੇਰੀ ਅਰਜ਼ ਨਾ ਮਾਰੀਏ ਜੀ, ਲੈ ਆਓ ਯਾਰ ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ। ਮੇਰੀ ਅਰਜ਼ ਉਸ ਦਿਨ ਈਦ ਮੁਬਾਰਕ ਹੋ ਸੀ, ਜਿਸ ਦਿਨ ਫੇਰ ਮਿਲਾਂਗੇ। ਤੁਹਾਨੂੰ ਮੈਂ ਤੇ ਰਾਤ ਪਾਉਣ ਲਈ ਚੱਲਣਾ ਹੈ। ਹਾਜੀ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ, ਰੱਬ ਰਾਖਾ। ਤੁਸੀਂ ਆਏ। ਬੜੀ ਮਿਹਰਬਾਨੀ।